ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਜੋ ਵੀ ਪੰਜਾਬ ਦੇ ਵਿੱਚ ਸਪੈਸ਼ਲੀ ਵਾਪਰ ਰਿਹਾ ਹੈ ਉਸ ਦੀ ਆਪਾਂ ਗੱਲਬਾਤ ਕਰਾਂਗੇ ਤੇ ਕੁਝ ਕੁ ਖਬਰਾਂ ਜਿਹੜੀਆਂ ਉਹ ਭਾਰਤ ਦੀਆਂ ਅਖਬਾਰਾਂ ਵਿੱਚ ਜੋ ਵੀ ਆਇਆ ਉਸ ਦੀ ਗੱਲਬਾਤ ਕਰਾਂਗੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਬਲਤੇਜ ਜੀ, ਪਹਿਲਾਂ ਸਭ ਤੋਂ ਕਰਦੇ ਹਾਂ ਕਿ ਕੋਟਕਪੂਰੇ ਦੇ ਵਿੱਚ ਜੋ ਕੁਛ ਕੱਲ੍ਹ ਦਾ ਹੋ ਰਿਹਾ ਆ, ਸਾਰੀਆਂ ਜਿਹੜੇ ਸਿੱਖ ਹੈਗੇ ਦੇਸ਼ ਵਿਦੇਸ਼ ਬੈਠੇ ਆ ਬੜੀਆਂ ਨਜ਼ਰਾਂ ਲਾ ਕੇ ਦੇਖ ਰਹੇ ਕਿ ਉੱਥੇ ਹੋ ਕੀ ਰਿਹਾ ਤੇ ਉੱਥੇ ਦੀਆਂ ਕੀ ਖਬਰਾਂ ਨੇ। ਐਕਚੁਅਲੀ ਜੀ ਹਾਲਾਤ ਜਿਹੜੇ ਇਸ ਵੇਲੇ ਕੋਈ ਬਹੁਤੇ ਚੰਗੇ ਜਿਹੜੇ ਜੀ ਉਹ ਨਹੀਂ ਹੈਗੇ। ਜਿਹੜੇ ਕੋਟਕਪੂਰੇ ਦੇ ਵਿੱਚ ਜਿਹੜੀ ਆ ਜੀ ਉਹ ਪੁਲਿਸ ਤੇ ਆਮ ਲੋਕਾਂ ਦੇ ਵਿਚਾਲੇ ਜਿਹੜੇ ਆ ਜੀ ਉਹ ਝੜਪਾਂ ਹੋਈਆਂ ਨੇ ਔਰ ਇਹਦੇ ਤੋਂ ਬਾਅਦ ਜਿਹੜਾ ਜੀ ਇਸ ਵੇਲੇ ਹਾਲਾਤ ਬੇਹੱਦ ਤਣਾਅ ਵਾਲੇ ਬਣੇ ਹੋਏ ਨੇ। ਪੁਲਿਸ ਨੇ ਜਿਹੜਾ ਜੀ ਉਹ ਬਿਨਾਂ ਕਿਸੇ ਵਾਰਨਿੰਗ ਤੋਂ ਜਿਹੜੀ ਆ ਜੀ ਉੱਥੇ ਗੋਲੀ ਚਲਾਈ ਹੈ। ਪੁਲਿਸ ਦੇ ਕੋਲੇ ਪਲਾਸਟਿਕ ਦੀਆਂ ਗੋਲੀਆਂ ਹੁੰਦੀਆਂ ਨੇ, ਇੱਥੇ ਕੋਈ ਪਲਾਸਟਿਕ ਦੀ ਗੋਲੀ ਜਿਹੜੀ ਆ ਜੀ ਉਹ ਨਹੀਂ ਚਲਾਈ। ਇੱਥੇ ਸਿੱਧੀਆਂ ਗੋਲੀਆਂ ਜਿਹੜੀਆਂ ਜੀ ਉਹ ਲੋਕਾਂ ਨੂੰ ਮਾਰੀਆਂ ਗਈਆਂ। 2 ਲੋਕਾਂ ਦੇ ਜਿਹੜੀ ਆ ਜੀ ਉਹ ਮਰਨ ਦੀ ਖਬਰ ਹੈ, 2 ਦੀ ਮੌਤ ਜਿਹੜੀ ਉਹ ਹੋਈ ਹੈ। ਕੁਝ ਖਬਰਾਂ ਜਿਹੜੀਆਂ ਜੀ ਉਹ ਇਹ ਵੀ ਕਹਿੰਦੀਆਂ ਨੇ 3 ਡੈਥ ਜਿਹੜੀਆਂ ਉਹ ਹੋਈਆਂ ਨੇ। ਇਸ ਤੋਂ ਇਲਾਵਾ ਕੁਝ ਜਿਹੜੀਆਂ ਖਬਰਾਂ ਨੇ ਉਹ ਇਹ ਵੀ ਕਹਿੰਦੀਆਂ ਨੇ, ਕਿਉਂਕਿ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਕੰਟੀਨਿਊਸ ਪੁਲਿਸ ਜਿਹੜੀ ਆ ਜੀ ਉਹ ਗੋਲੀ ਚਲਾਈ ਜਾ ਰਹੀ ਹੈ। ਉਹਦੇ ਹਿਸਾਬ ਦੇ ਨਾਲ ਦੇਖੀਏ ਤੇ ਡੈਥ ਜਿਹੜੀਆਂ ਜੀ ਉਹ ਜ਼ਿਆਦੀਆਂ ਹੋਈਆਂ ਹੋ ਸਕਦੀਆਂ ਨੇ। ਥਾਂ ਦੇ ਉੱਤੇ ਜਿਹੜੇ ਪੁਲਿਸ ਦੇ ਵਹੀਕਲ ਨੇ ਉਹ ਸਾੜੇ ਫੂਕੇ ਗਏ ਨੇ, ਪੁਲਿਸ ਦੇ ਉੱਤੇ ਪਥਰਾਓ ਕੀਤਾ ਗਿਆ। ਕੁਝ ਥਾਵਾਂ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਆਪ ਹੀ ਆਪਣੇ ਜਿਹੜੇ ਵਹੀਕਲ ਸੀਗੇ ਜੀ ਉਹਨਾਂ ਨੂੰ ਅੱਗ ਲਾ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਬਿਨਾਂ ਕਿਸੇ ਭੜਕਾਸ ਤੋਂ ਜਿਹੜੀ ਸੀਗੀ ਉਹ ਗੋਲੀ ਜਿਹੜੀ ਸੀ ਸਿੱਧੀ ਲੋਕਾਂ ਵੱਲ ਨੂੰ ਚਲਾਈ, ਜਿਹਦੇ ਨਾਲ ਡੈਥ ਜਿਹੜੀਆਂ ਜੀ ਉਹ ਹੋਈਆਂ ਨੇ। ਔਰ ਇਹਨਾਂ ਦੀ ਡੈਥ ਹੋਣ ਤੋਂ ਬਾਅਦ ਤਣਾਅ ਵਾਲਾ ਮਾਹੌਲ ਜਿਹੜਾ ਜੀ ਉਹ ਸਮੁੱਚੇ ਪੰਜਾਬ ਦੇ ਵਿੱਚ ਬਣਿਆ ਹੋਇਆ। ਭਲਕੇ ਜਿਹੜਾ ਜੀ ਪੰਜਾਬ ਬੰਦ ਦਾ ਸੱਦਾ ਜਿਹੜਾ ਦਿੱਤਾ ਗਿਆ ਇਸ ਸਾਈਡ ਤੇ ਪੰਜਾਬ ਬੰਦ ਤੋਂ ਪਹਿਲਾਂ ਹੀ ਅਸਲ ਦੇ ਵਿੱਚ ਅੱਜ ਜਿਹੜਾ ਪੰਜਾਬ ਸੀਗਾ ਜੀ ਉਹ ਬੰਦ ਹੋ ਗਿਆ। ਇਹਦਾ ਅਸਰ ਜਿਹੜਾ ਮੋਹਾਲੀ ਉਧਰ ਅੰਮ੍ਰਿਤਸਰ ਤੱਕ ਜਿਹੜਾ ਜੀ ਉਹ 4 ਫੇਰੇ ਵੇਖਣ ਨੂੰ ਮਿਲਿਆ। ਕਿਸੇ ਜਗ੍ਹਾ ਦੇ ਉੱਤੇ ਕੋਈ ਦੁਕਾਨਾਂ ਜਿਹੜੀਆਂ ਜੀ ਉਹ ਨਹੀਂ ਖੁੱਲੀਆਂ। ਸੋ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਇਸ ਵੇਲੇ ਬੇਹੱਦ ਟੈਂਸ ਭਰਿਆ ਜਿਹੜਾ ਜੀ ਉਹ ਸਮੁੱਚੇ ਪੰਜਾਬ ਦੇ ਵਿੱਚ ਹੋਇਆ ਪਿਆ। ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਹਾਲਾਤ ਵਿਗੜ ਰਹੇ ਤੇ ਇਸੇ ਦੇ ਨਾਲ ਜੇ ਦੇਖੀਏ ਕਿ ਮਾਲਵੇ ਦੇ ਵਿੱਚ ਵੀ ਹਾਈ ਅਲਰਟ ਕਰ ਦਿੱਤਾ ਗਿਆ ਜੀ। ਸਮੁੱਚੇ ਮਾਲਵੇ ਦੇ ਵਿੱਚ ਇਸ ਵੇਲੇ ਹਾਈ ਅਲਰਟ ਜਾਰੀ ਕੀਤਾ ਗਿਆ ਜੀ। ਦੁਆਬੇ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਮਾਲਵੇ ਦੇ ਵਿੱਚ ਸੱਦ ਲਿਆ ਗਿਆ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੋਈ ਜਿਹੜੀ ਹਿੰਸਾ ਉਸ ਤੋਂ ਬਾਅਦ ਜਿਹੜੇ ਆ ਜੀ ਬਾਕੀ ਪੁਲਿਸ ਮੁਲਾਜ਼ਮ ਜਿਹੜੇ ਨੇ ਬਾਕੀ ਡਿਸਟ੍ਰਿਕਟ ਤੇ ਉਹਨਾਂ ਨੂੰ ਤਿਆਰ ਰਹਿਣ ਦੇ ਵਾਸਤੇ ਜਿਹੜਾ ਜੀ ਉਹ ਆਖਿਆ ਗਿਆ। 500 ਪੁਲਿਸ ਮੁਲਾਜ਼ਮਾਂ ਨੂੰ ਬਾਹਰਲੇ ਜ਼ਿਲ੍ਹਿਆਂ ਤੋਂ ਜਿਹੜਾ ਬੁਲਾਇਆ ਗਿਆ। ਕਪੂਰਥਲਾ ਜ਼ਿਲ੍ਹੇ ਦੇ ਵਿੱਚੋਂ 300 ਮੁਲਾਜ਼ਮ ਜਿਹੜੇ ਉਹ ਬਠਿੰਡੇ ਪਹੁੰਚ ਗਏ ਨੇ। ਬਠਿੰਡੇ ਦੇ ਵਿੱਚ 200 ਮੁਲਾਜ਼ਮ ਫਰੀਦਕੋਟ ਦੇ ਵਿੱਚ ਦਿਨ ਦੀ ਡਿਊਟੀ ਤੇ 200 ਮੁਲਾਜ਼ਮ ਰਾਤ ਦੀ ਡਿਊਟੀ ਦੇ ਉੱਤੇ ਜਿਹੜੇ ਜੀ ਉਹ ਭੇਜੇ ਗਏ ਨੇ। ਬਠਿੰਡਾ ਜ਼ੋਨ ਦੇ ਵਿੱਚ ਪੁਲਿਸ ਅਫਸਰ ਜਿਹੜੇ ਉਹ ਫਰੀਦਕੋਟ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਜੀ। ਜ਼ਿਲ੍ਹਾ ਪੁਲਿਸ ਜਿਹੜੀ ਬਠਿੰਡਾ ਜੀ ਉਹਨੇ ਅੱਧੀ ਦਰਜਨ ਦੇ ਕਰੀਬ ਜਿਹੜੇ ਪੰਥਕ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਹਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਏਕਨੂਰ ਖਾਲਸਾ ਫੌਜ ਦੇ ਬਲਜੀਤ ਸਿੰਘ ਗੰਗਾ ਜਿਹੜਾ ਉਹਨੂੰ ਫੜ ਲਿਆ ਗਿਆ ਜੀ। ਪੁਲਿਸ ਨੇ ਥਾਂ ਦੇ ਉੱਤੇ ਜਿਹੜੀ ਆ ਜੀ ਉਹ ਨਾਕੇਬੰਦੀ ਕੀਤੀ ਹੋਈ ਆ। ਸਮੁੱਚਾ ਜਿਹੜਾ ਬਠਿੰਡਾ ਡਿਸਟ੍ਰਿਕਟ ਔਰ ਮਾਲਵਾ ਬੈਲਟ ਜਿਹੜੀ ਆ ਜੀ ਪੂਰੀ ਦੀ ਪੂਰੀ ਇਹਦੇ ਉੱਤੇ ਇਸ ਵੇਲੇ ਹਾਈ ਅਲਰਟ ਜਿਹੜਾ ਜੀ ਉਹ ਕੀਤਾ ਗਿਆ। ਵੱਡੇ ਪੱਧਰ ਦੇ ਉੱਤੇ ਗ੍ਰਿਫਤਾਰੀਆਂ ਜਿਹੜੀਆਂ ਜੀ ਉਹ ਹੋਈਆਂ ਨੇ ਔਰ ਇਹਨਾਂ ਜਿਹੜੀਆਂ ਗ੍ਰਿਫਤਾਰੀਆਂ ਨੇ ਜੀ ਇਹਨਾਂ ਦੇ ਨਾਲ ਜਿਹੜਾ ਜੀ ਮਾਹੌਲ ਨਿਰਸਨ ਦੇ ਤਣਾਅ ਵਾਲਾ ਜਿਹੜਾ ਜੀ ਉਹ ਇਸ ਵੇਲੇ ਇਸ ਪੂਰੇ ਖਿੱਤੇ ਦੇ ਵਿੱਚ ਜਿਹੜਾ ਬਣ ਰਿਹਾ। ਜਦੋਂ ਹੁਣ ਦਿਨ ਜਿਹੜਾ ਜੀ ਇੱਥੇ ਚੜ੍ਹ ਚੁੱਕਿਆ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਬੰਦ ਦੀਆਂ ਖਬਰਾਂ ਜਿਹੜੀਆਂ ਜੀ ਉਹ ਇਸ ਵੇਲੇ ਥਾਂ ਦੇ ਉੱਤੇ ਫੈਲੀਆਂ ਹੋਈਆਂ ਨੇ। ਲੋਕ ਜਿਹੜੇ ਨੇ ਜੀ ਉਹ ਵੱਖ-ਵੱਖ ਜਿਹੜੇ ਤਰੀਕੇ ਵਰਤ ਰਹੇ ਨੇ ਬਾਕੀ ਸਾਥੀਆਂ ਨੂੰ ਦੱਸਣ ਦੇ ਵਾਸਤੇ। ਖਾਸ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਜਿਹੜੇ ਲੱਗੇ ਹੋਏ ਸਪੀਕਰ ਨੇ ਉਹਨਾਂ ਦੇ ਰਾਹੀਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਉਹ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਸਾਥ ਦੇਣ ਤੇ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਨਿਕਲ ਆਉਣ। ਬੇਸ਼ੱਕ ਇਹ ਸੱਦਾ ਦਿੱਤਾ ਗਿਆ ਕਿ ਇਹ ਜਿਹੜੇ ਮਾਲਵੇ ਦੇ ਖੇਤਰ ਦੇ ਵਿੱਚ ਪੈਂਦੇ 6 ਡਿਸਟ੍ਰਿਕਟ ਨੇ ਇਹਨਾਂ ਦੇ ਵਿੱਚ ਬੰਦ ਰੱਖਿਆ ਜਾਣਾ, ਪਰ ਲੱਗਦਾ ਨਹੀਂ ਪੰਜਾਬ ਦੇ ਵਿੱਚ ਕੁਝ ਵੀ ਜਿਹੜਾ ਜੀ ਉਹ ਖੁੱਲੂਗਾ, ਕੁਝ ਵੀ ਦੁਕਾਨ ਜਿਹੜੀ ਆ ਜੀ ਉਹ ਖੁੱਲੂਗੀ। ਕਿਉਂਕਿ ਬਰਗਾੜੀ ਪਿੰਡ ਦੇ ਨੇੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੀ ਬੇਅਦਬੀ ਜਿਹੜੀ ਉਹ ਹੋਈ ਆ, ਜਿਹੜੀ ਬੇਹੁਰਮਤੀ ਜਿਹੜੀ ਕੀਤੀ ਗਈ ਆ ਸ਼ਰਾਰਤੀ ਅਨਸਰਾਂ ਦੇ ਵੱਲੋਂ, ਉਹਨੂੰ ਲੈ ਕੇ ਜਿਹੜਾ ਜੀ ਰੋਸ ਬਹੁਤ ਵੱਡਾ ਪੰਜਾਬ ਦੇ ਵਿੱਚ ਜਿਹੜਾ ਉਹ ਫੈਲ ਗਿਆ।
ਜਿਹੜੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ, ਜਿਨ੍ਹਾਂ ਦੇ ਕੋਲੇ ਗ੍ਰਹਿ ਮੰਤਰਾਲਾ ਵੀ ਆ। ਹੈਰਾਨਗੀ ਵਾਲੀ ਗੱਲ ਆ, ਉਹਨਾਂ ਨੇ 1 ਕਰੋੜ ਰੁਪਏ ਦਾ ਐਲਾਨ ਕੀਤਾ ਜੀ ਇਨਾਮ। ਪਰ ਇਹ ਇਨਾਮ ਜਿਹੜਾ ਜੀ ਉਹਨਾਂ ਨੇ ਰੱਖਿਆ ਕਿ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜਿਹੜੇ ਉਹ ਪਾੜੇ ਨੇ, ਉਹਦੀ ਇਨਫੋਰਮੇਸ਼ਨ ਦੇਣ ਵਾਲੇ ਨੂੰ ਜਿਹੜਾ ਜੀ ਇਹ ਇਨਾਮ ਦਿੱਤਾ ਜਾਊਗਾ। ਜਦੋਂ ਕਿ ਪੁਲਿਸ ਦੀ ਗੋਲੀ ਦੇ ਨਾਲ ਮਰਨ ਵਾਲੇ ਜਿਹੜੇ ਵਿਅਕਤੀ ਨੇ, ਉਹਨਾਂ ਦੇ ਬਾਰੇ ਕੁਝ ਵੀ ਐਲਾਨ ਨਹੀਂ ਕੀਤਾ ਗਿਆ, ਔਰ ਨਾ ਹੀ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਹੁਕਮ ਜਿਹੜਾ ਜੀ ਕੋਈ ਦਿੱਤਾ ਗਿਆ, ਕਿਉਂਕਿ ਪੁਲਿਸ ਨੇ ਬਿਨਾਂ ਭੜਕਾਹਟ ਦੇ ਜਿਵੇਂ ਜਿਹੜੀ ਇਹਦੀ ਗੋਲੀ ਚਲਾਈ ਆ, ਇਹਦੀ ਇਨਵੈਸਟੀਗੇਸ਼ਨ ਦਾ ਹੁਕਮ ਪਹਿਲਾਂ ਦਿੱਤਾ ਜਾਣਾ ਚਾਹੀਦਾ ਸੀਗਾ, ਅਜੇ ਤੱਕ ਦਿੱਤਾ ਨਹੀਂ ਗਿਆ ਜੀ। ਅੱਜ ਹੀ ਬਿਲਕੁਲ ਪਹਿਲਾਂ ਵੀ ਬਹੁਤ ਕੁਝ ਕੀਤਾ ਜਾ ਸਕਦਾ ਸੀ, ਪਰ ਗੋਲੀ ਚਲਾਉਣ ਦਾ ਹੁਕਮ ਹੈ ਜਿਹੜਾ ਉਹ ਗ੍ਰਹਿ ਮੰਤਰਾਲੇ ਵੱਲੋਂ ਜ਼ਰੂਰ ਆਇਆ ਹੋਊਗਾ। ਤੇ ਪਰ ਇਹ ਜਿਹੜੀ ਜੀ ਇਸ ਤਰ੍ਹਾਂ ਦਾ ਮਾਹੌਲ ਵਿਗੜਿਆ ਹੋਇਆ ਆ, ਉਹ ਨਤੀਜਾ ਆ ਜਿਹੜਾ ਮਾਫੀਨਾਮਾ ਦਿੱਤਾ ਗਿਆ ਆ ਰਾਮ ਰਹੀਮ ਨੂੰ, ਸੌਦਾ ਸਾਧ ਨੂੰ। ਤੇ ਉਸੇ ਦੇ ਤਹਿਤ ਜੇ ਦੇਖੀਏ ਜਿਹੜੇ SGPC ਦੇ ਮੈਂਬਰ ਆ, ਦੇਖੋ ਕਿੰਨੇ ਸਾਰੇ ਮੈਂਬਰ ਆ, ਕੁਝ ਕੀ ਮੈਂਬਰਾਂ ਨੇ ਜਿਹੜੇ ਅਸਤੀਫੇ ਦਿੱਤੇ ਸੀ, ਇੱਕ ਹੋਰ ਮੈਂਬਰ ਨੇ ਅਸਤੀਫਾ ਦੇ ਦਿੱਤਾ ਜੀ। ਕੁਝ ਮੈਂਬਰ ਨੇ ਜੀ ਬਿਲਕੁਲ ਜਿਨ੍ਹਾਂ ਨੇ ਇਹ ਅਸਤੀਫਾ ਦਿੱਤਾ। ਇਹ ਜਿਹੜਾ ਮੈਂਬਰ ਆ ਜੀ ਜਿਹਨੇ ਇਹ ਅਸਤੀਫਾ ਦਿੱਤਾ ਹੈ, ਜਸਵੰਤ ਸਿੰਘ ਪੜੈਣ। ਇਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਤੋਂ ਜਿਹੜਾ ਜੀ ਉਹ ਆਪਣਾ ਅਸਤੀਫਾ ਦੇ ਦਿੱਤਾ, ਔਰ ਇਹ ਕਿਹਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਕਰ ਰਹੇ ਜਿਹੜੇ ਲੋਕ ਨੇ, ਉਹਨਾਂ ਦੇ ਉੱਤੇ ਅੰਨ੍ਹੇਵਾਹ ਗੋਲੀ ਜਿਹੜੀ ਉਹ ਚਲਾਉਣੀ ਇਹ ਗਲਤ ਹੈ। ਜਿਹਦੇ ਕਰਕੇ ਇਸ ਰੋਸ ਦੇ ਵਜੋਂ ਉਹਨੇ ਜਿਹੜਾ ਜੀ ਉਹ ਅਸਤੀਫਾ ਦਿੱਤਾ। ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਧੜੇ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਦੱਸਿਆ ਗਿਆ। ਉਹਦਾ ਇਹ ਕਹਿਣਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀਗਾ, ਪਰ ਉਹ ਆਪਣੇ ਇਸ ਕੰਮ ਦੇ ਵਿੱਚ ਪਛੜ ਗਈ ਹੈ ਤੇ ਉਹ ਜਿਹੜਾ ਜੀ ਸਿਆਸਤ ਕਰਨ ਲੱਗ ਗਈ ਹੈ, ਜਿਹਦੇ ਕਰਕੇ ਉਹਨੇ ਅਸਤੀਫਾ ਜਸਵੰਤ ਸਿੰਘ ਪੜੈਣ ਨੇ ਜਿਹੜਾ ਜੀ ਉਹ ਦਿੱਤਾ। ਪਿਛਲੇ ਦਿਨੀ ਜਿਹੜੀ ਮੀਟਿੰਗ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੀ ਸੀਗੀ ਜੀ ਵੱਖ-ਵੱਖ ਇਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ, ਉਹਨਾਂ ਦੀ ਮੀਟਿੰਗ ਕਰਨ ਦਾ ਜਿਹੜਾ ਮਕਸਦ ਸੀਗਾ ਉਹ ਇਹੀ ਇੱਕ ਜਿਹੜਾ ਜੀ ਉਹ ਸਿਰਫ ਸੀਗਾ ਕਿ ਇਹ ਕਿਤੇ ਬਗਾਵਤ ਨਾ ਹੋ ਜਾਵੇ ਤੇ ਜਿਹੜਾ ਜੀ ਇੱਥੇ ਇਹਦੇ ਬਗਾਵਤ ਹੋਣ ਦੇ ਨਾਲ ਜਿਹੜਾ ਜੀ ਇਹ ਅਸਤੀਫੇਬਾਜ਼ੀ ਜਿਹੜੀ ਆ ਉਹ ਨਾ ਸ਼ੁਰੂ ਹੋ ਜੇ। ਪਰ ਐਕਚੁਅਲੀ ਸਹੀ ਪੁੱਛੋ ਤਾਂ ਇਹ ਸਾਰਾ ਕੁਝ ਲੱਗਦਾ ਜੀ ਕਿ ਸ਼ੁਰੂ ਹੋ ਹੀ ਰਿਹਾ ਜੀ। ਅਜੀ ਬਿਲਕੁਲ ਇਹ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀਗਾ। ਤੇ ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਹੀ ਫਿਰਕੂ ਮਾਹੌਲ ਬਣਿਆ ਪਿਆ, ਕੁਝ ਦਿਨ ਪਹਿਲੇ ਵੀ ਘਟਨਾਵਾਂ ਹੋਈਆਂ ਸੀਗੀਆਂ ਕਿ ਬੀਫ ਖਾਣਾ ਜਾਂ ਨਹੀਂ, ਜਿਸ ਤਰ੍ਹਾਂ ਇੱਕ ਮੁਸਲਮਾਨ ਭਾਈਚਾਰੇ ਦੇ ਵਿੱਚ ਕੁੱਟ-ਕੁੱਟ ਕੇ ਕਿਸੇ ਨੂੰ ਮਾਰ ਦੇਣਾ, ਚਾਕੂ ਮਾਰਨੇ, ਇਸ ਤਰ੍ਹਾਂ ਦਾ ਹੋਇਆ। ਤੇ ਕੀ ਉਸ ਦਾ ਸੇਕ ਹੀ ਨਹੀਂ ਪੰਜਾਬ ਤੱਕ ਪਹੁੰਚ ਗਿਆ? ਬਿਲਕੁਲ ਪਹੁੰਚਿਆ ਜੀ। ਜਿਹੜਾ ਫਿਰਕੂ ਮਾਹੌਲ ਹੈ ਜੀ, ਇਹਨੇ ਸਮੁੱਚੇ ਮੁਲਕ ਦਾ ਮਾਹੌਲ ਜਿਹੜਾ ਜੀ ਉਹ ਵਿਗਾੜਿਆ ਪਿਆ। ਤੇ ਇਸ ਵੇਲੇ ਪੰਜਾਬ ਨੂੰ ਵੀ ਇਹ ਵਿਗੜੇ ਹੋਏ ਹਾਲਾਤਾਂ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪੈ ਰਿਹਾ। ਮੁਲਕ ਦੇ ਵਿੱਚ ਰੋਜ਼ 2 ਥਾਵਾਂ ਦੇ ਉੱਤੇ ਫਿਰਕੂ ਦੰਗੇ ਜਿਹੜੇ ਨੇ ਉਹ ਵਾਪਰ ਰਹੇ ਨੇ। ਪਿਛਲੇ 3.5 ਸਾਲਾਂ ਦੇ ਵਿੱਚ ਜਿਹੜਾ ਜੀ ਹਰ ਮਹੀਨੇ ਤਕਰੀਬਨ 58 ਮਾਮਲੇ ਜਿਹੜੇ ਫਿਰਕੂ ਫਸਾਦਾਂ ਦੇ ਸਾਹਮਣੇ ਆਏ ਨੇ। ਪੰਜਾਬ ਫਿਰਕੂ ਅੱਗ ਤੋਂ ਤਾਂ ਜਿਹੜਾ ਬਚਿਆ ਹੋਇਆ, ਪਰ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਜੀ ਉਹਨੂੰ ਝਟਕਾ ਲੱਗਿਆ। ਸਮਾਜਿਕ ਤਣਾਅ ਜਿਹੜਾ ਜੀ ਉਹ ਹਰ ਸਾਲ ਇੱਥੇ ਵੱਧ ਰਿਹਾ। ਪੰਜਾਬ ਦੇ ਵਿੱਚ ਸਾਲ 2012 ਦੇ ਵਿੱਚ 2 ਮਾਮਲੇ ਫਿਰਕੂ ਫਸਾਦ ਦੇ ਜਿਹੜੇ ਵਾਪਰੇ ਸੀਗੇ, ਜਿਹਦੇ ਵਿੱਚ 3 ਲੋਕਾਂ ਦੀ ਜਾਨ ਗਈ ਸੀਗੀ ਜੀ। ਹੁਣ ਮਾਲਵਾ ਖਿੱਤੇ ਦੇ ਵਿੱਚ ਪੰਥਕ ਧਿਰਾਂ ਤੇ ਪੁਲਿਸ ਦੇ ਦਰਮਿਆਨ ਟਕਰਾਅ ਜਿਹੜਾ ਜੀ ਉਹ ਰਾਜ ਸਰਕਾਰ ਦੇ ਵਾਸਤੇ ਇੱਕ ਵੱਡੀ ਚੁਣੌਤੀ ਬਣ ਗਿਆ ਹੈ ਜੀ। ਕੇਂਦਰੀ ਗ੍ਰਹਿ ਮੰਤਰਾਲਾ ਉਹਦੀਆਂ ਜਿਹੜੀਆਂ ਜਾਣਕਾਰੀ ਦੇ ਮੁਤਾਬਕ ਮੁਲਕ ਭਰ ਦੇ ਵਿੱਚ ਤੇਜ਼ੀ ਦੇ ਨਾਲ ਫਿਰਕੂ ਫਸਾਦ ਜਿਹੜੇ ਉਹ ਵੱਧ ਰਹੇ ਨੇ। ਮੁਲਕ ਦੇ ਵਿੱਚ ਜਨਵਰੀ 2012 ਤੋਂ ਲੈ ਕੇ 15 ਤੱਕ ਫਿਰਕੂ ਦੰਗਿਆਂ ਦੇ ਵਿੱਚ 2465 ਘਟਨਾਵਾਂ ਵਾਪਰੀਆਂ, ਜਿਹਦੇ ਵਿੱਚ 373 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। 7399 ਲੋਕ ਜਿਹੜੇ ਜ਼ਖਮੀ ਹੋਏ ਨੇ। ਇਹਦਾ ਮਤਲਬ ਇਹ ਹੈ ਜੀ ਕਿ ਜੇ ਪਿਛਲੇ ਸਮੇਂ ਤੋਂ ਅੰਦਾਜ਼ਾ ਲਾਇਆ ਜਾਵੇ ਤਾਂ ਨਿਰੰਤਰ ਇਹ ਘਟਨਾਵਾਂ ਦੇ ਵਿੱਚ ਵਾਧਾ ਜਿਹੜਾ ਜੀ ਉਹ ਹੋ ਰਿਹਾ ਹੈ। ਇਸ ਵੇਲੇ ਉੱਤਰ ਪ੍ਰਦੇਸ਼ ਇਸ ਮਾਮਲੇ ਵਿੱਚ ਪਹਿਲੇ ਨੰਬਰ ਤੇ ਆ, ਜਿਹਦੇ ਵਿੱਚ ਪਿਛਲੇ 3.5 ਸਾਲਾਂ ਦੇ ਦੌਰਾਨ 566 ਮਾਮਲੇ ਦਰਜ ਕੀਤੇ ਗਏ ਨੇ। 152 ਲੋਕ ਇਹਦੇ ਵਿੱਚ ਮਾਰੇ ਗਏ ਨੇ, ਜਦੋਂ ਕਿ 1458 ਲੋਕ ਜਿਹੜੇ ਉਹ ਜ਼ਖਮੀ ਹੋਏ ਨੇ। ਦੂਜਾ ਨੰਬਰ ਮਹਾਰਾਸ਼ਟਰ ਦਾ, ਜਿਹਦੇ ਵਿੱਚ 338 ਘਟਨਾਵਾਂ ਵਾਪਰੀਆਂ ਨੇ। 43 ਲੋਕ ਮਾਰੇ ਗਏ ਨੇ, 1030 ਦੇ ਲੋਕ ਜਿਹੜੇ ਉਹ ਜ਼ਖਮੀ ਹੋਏ ਨੇ। ਪੰਜਾਬ ਤੇਜ਼ੀ ਦੇ ਨਾਲ ਜਿਹੜੇ ਵਿਗੜ ਰਹੇ ਹਾਲਾਤ ਦੇ ਵਿੱਚ ਵੱਧ ਰਿਹਾ। ਇਹਦੇ ਵਿੱਚ ਫਿਰਕੂ ਮਾਹੌਲ ਜਿਹੜਾ ਜੀ ਉਹ ਵੀ ਵਧੀ ਜਾ ਰਿਹਾ। ਸਰਸੇ ਵਾਲੇ ਦਾ ਜਿਹੜਾ ਮੁਖੀ ਆ ਜੀ, ਉਹਨੂੰ ਮੁਆਫੀ ਦਿੱਤੇ ਜਾਣ ਤੋਂ ਬਾਅਦ ਹੀ ਇਹ ਸਾਰਾ ਕੁਝ ਜਿਹੜਾ ਜੀ ਹੋਇਆ। ਉਹ ਫਰੀਦਕੋਟ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਪਿਛਲੇ ਦਿਨਾਂ ਤੋਂ, ਉਹਦਾ ਵੱਡਾ ਅਸਰ ਜਿਹੜਾ ਜੀ ਇਸ ਵੇਲੇ ਵੇਖਣ ਨੂੰ ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ
ਮਿਲ ਰਿਹਾ ਜੀ। ਜੀ ਤੇ ਅੱਗੇ ਜੀ ਆਪਾਂ ਗੱਲ ਕਰਦੇ ਹਾਂ ਨੇਤਾ ਜੀ ਸੁਭਾਸ਼ ਚੰਦਰ ਦੀ। ਜਿਸ ਤਰ੍ਹਾਂ ਪਹਿਲਾਂ ਕੁਝ ਕੁ ਡਾਕੂਮੈਂਟ ਬਾਹਰ ਆਏ ਸੀ, ਪਰ ਜਿਹੜੀ ਸੈਂਟਰ ਸਰਕਾਰ ਆ ਉਸ ਨੇ ਡਾਕੂਮੈਂਟ ਕਹਿੰਦੇ ਨਹੀਂ ਜਾਰੀ ਕੀਤੇ ਸੀ, ਉਹ ਵੀ ਆਉਣ ਦੀ ਆਸ ਆ ਅਗਲੇ ਸਾਲ 'ਚ। ਐਕਚੁਅਲੀ ਜੀ ਇਹ ਜਿਹੜੇ ਪਹਿਲਾਂ ਡਾਕੂਮੈਂਟ ਜਾਰੀ ਕੀਤੇ ਸੀਗੇ, ਇਹ ਜਾਰੀ ਕੀਤੇ ਸੀਗੇ ਜੀ ਪੱਛਮੀ ਬੰਗਾਲ ਦੀ ਸਰਕਾਰ ਨੇ, ਔਰ ਉਹਨੇ ਇੱਕ ਕਿਸਮ ਦੇ ਨਾਲ ਇਹ ਤੁਸੀਂ ਇਹ ਕਹਿ ਲਓ ਕਿ ਕੇਂਦਰ ਸਰਕਾਰ ਦੇ ਮੂੰਹ ਦੇ ਵਿੱਚ ਜਿਹੜੀ ਉਹ ਕੋੜ ਕਿਰਲੀ ਦੇ ਦਿੱਤੀ ਸੀਗੀ ਤੇ ਉਹ ਕੀ ਕੀਤਾ ਜਿਹੜਾ ਇਹਦਾ ਜਾਵੇ ਜੀ, ਭਾਵ ਕਿ ਜੇ ਉਹ ਨਾ ਕਰਦੇ ਨੇ ਤਾਂ ਵੀ ਮਰਦੇ ਨੇ, ਜੇ ਡਾਕੂਮੈਂਟ ਜਾਰੀ ਕਰਦੇ ਨੇ ਤਾਂ ਵੀ ਮਰਦੇ ਨੇ। ਹੁਣ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਿਹੜਾ ਪਰਿਵਾਰ ਹੈ ਉਹਨੇ ਮੁਲਾਕਾਤ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ, ਔਰ ਉਹਨਾਂ ਨੂੰ ਇਹ ਕਿਹਾ ਜੀ ਕਿ ਜਿਹੜੇ ਖੁਫੀਆ ਦਸਤਾਵੇਜ਼ ਨੇ ਉਹਨਾਂ ਨੂੰ ਨਸ਼ਰ ਕੀਤਾ ਜਾਵੇ ਤਾਂ ਕਿ ਅਸਲੀਅਤ ਜਿਹੜੀ ਹੈ ਨੇਤਾ ਜੀ ਸੁਭਾਸ਼ ਚੰਦਰ ਬੋਸ ਹੋਰਾਂ ਦੇ ਬਾਰੇ ਦੇ ਵਿੱਚ ਸਾਹਮਣੇ ਆਵੇ। ਉਹਨਾਂ ਨੂੰ ਇੱਕ ਜਿਹੜਾ ਜੀ ਭਰੋਸਾ ਦੇ ਕੇ ਤੋਰ ਦਿੱਤਾ ਗਿਆ। ਹਾਲ ਦੀ ਘੜੀ ਇਹ ਆਖਿਆ ਗਿਆ ਕਿ ਅਗਲੇ ਸਾਲ 23 ਜਨਵਰੀ ਤੋਂ ਇਹ ਪ੍ਰਕਿਰਿਆ ਜਿਹੜੀ ਹੈ ਜੀ ਸ਼ੁਰੂ ਕੀਤੀ ਜਾਵੇਗੀ। ਇਹਦੇ ਤਹਿਤ ਉਹਨਾਂ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ ਨੇ ਉਹਨਾਂ ਸਾਰਿਆਂ ਨੂੰ ਜਨਤਕ ਜਿਹੜਾ ਜੀ ਉਹ ਕੀਤਾ ਜਾਊਗਾ। ਜਿਹੜੇ ਪੱਛਮੀ ਬੰਗਾਲ ਦੀ ਸਰਕਾਰ ਨੇ ਜਨਤਕ ਕੀਤੇ ਸੀ ਉਹਦੇ ਮੁਤਾਬਕ ਇੱਕ ਗੱਲ ਤਾਂ ਸਾਹਮਣੇ ਆ ਗਈ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਜਿਹੜੇ ਸੀਗੇ ਜੀ ਉਹਨਾਂ ਦੀ ਮੌਤ ਜਿਹੜੀ ਹੈ ਜੀ ਉਹ ਕਿਸੇ ਹਵਾਈ ਜਹਾਜ਼ ਦੇ ਹਾਦਸੇ ਦੇ ਵਿੱਚ ਨਹੀਂ ਸੀ ਹੋਈ, ਜਿਹਾ ਕਿ ਹੁਣ ਤੱਕ ਉਹ ਕਿਹਾ ਗਿਆ ਕਿ ਉਹਨਾਂ ਦੀ ਮੌਤ ਜਿਹੜੀ ਸੀ ਉਹ ਹਵਾਈ ਹਾਦਸੇ ਦੇ ਵਿੱਚ ਹੋਈ ਸੀਗੀ। ਉਹਨਾਂ ਦੀ ਜਿਹੜੀ ਹੈ ਜੀ ਉਹ ਹਵਾਈ ਹਾਦਸੇ ਦੇ ਵਿੱਚ ਨਹੀਂ ਸੀ ਹੋਈ। ਕਿਵੇਂ ਹੋਈ ਸੀ, ਉਹ ਕਿੱਥੇ ਰਹੇ, ਕੀ ਹੈ, ਇਹ ਜਿਹੜੀ ਚੀਜ਼ ਹੈ ਜੀ ਉਹ ਸਾਹਮਣੇ ਆਉਣੀ ਚਾਹੀਦੀ ਹੈ, ਜਿਹਦੇ ਕਰਕੇ ਉਹਦੇ ਪਰਿਵਾਰ ਨੇ ਸੈਂਟਰ ਦੀ ਸਰਕਾਰ ਨੂੰ ਇਹ ਗੱਲ ਕਹੀ ਹੈ ਕਿ ਜਿਹੜੇ ਉਹਦੇ ਕੋਲੇ ਦਸਤਾਵੇਜ਼ ਨੇ ਉਹਨਾਂ ਨੂੰ ਜਾਰੀ ਕੀਤਾ ਜਾਵੇ। ਜੇ ਇਹ ਰਿਐਲਿਟੀ ਦੇ ਵਿੱਚ ਜਾਂਦੇ ਨੇ ਤਾਂ ਨਿਰਸੰਦੇਹ ਕਈ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਤੋਂ ਪਰਦਾ ਜਿਹੜੇ ਇਹ ਦਸਤਾਵੇਜ਼ ਚੁੱਕਣਗੇ ਜੀ, ਉਹ ਵੀ ਕਾਫੀ ਦੇਰ ਬਾਅਦ। ਤੇ ਅੱਗੇ ਆਪਾਂ ਜੀ ਮੋਦੀ ਦੀ ਸ਼ਿਵ ਸੈਨਾ ਦੀ ਗੱਲ ਕਰੀਏ, ਅੱਜ ਕੱਲ੍ਹ ਬੜੇ ਮਿਹਣ ਕਮੇਣੀ ਹੋ ਰਹੇ ਆ ਜੀ। ਇਹ ਐਕਚੁਅਲੀ ਜਿਹੜੇ ਨਰਿੰਦਰ ਮੋਦੀ ਹੁਰੀ ਨੇ ਜੀ ਉਹ ਤੇ ਪਹਿਲੀ ਵਾਰੀ ਜਿਹੜਾ ਜੀ ਇੱਕ ਬੋਲੇ ਨੇ ਅੱਜ ਜਿਹੜੇ ਕੁਝ ਮਸਲਿਆਂ ਦੇ ਉੱਤੇ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਦਾਦਰੀ ਕਾਂਡ ਹੋਇਆ ਜੀ ਉਹਦੇ ਬਾਰੇ, ਜਿਹੜਾ ਇੱਥੇ ਪਾਕਿਸਤਾਨ ਤੋਂ ਆਏ ਜਿਹੜੇ ਗਵਈਏ ਸੀਗੇ ਉਹਨਾਂ ਦੇ ਬਾਰੇ ਦੇ ਵਿੱਚ ਜਿਹੜਾ ਉਹਨਾਂ ਦਾ ਬਾਈਕਾਟ ਜਿਹੜਾ ਕੀਤਾ ਗਿਆ ਸੀਗਾ ਜੀ, ਉਹਦੇ ਬਾਰੇ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਨੇ ਆਪਣੀ ਜਿਹੜੀ ਜ਼ੁਬਾਨ ਹੈ ਉਹ ਖੋਲ੍ਹੀ ਹੈ। ਉਹਦੇ ਵਿੱਚ ਨਰਿੰਦਰ ਮੋਦੀ ਨੇ ਇਹ ਗੱਲ ਆਖੀ ਹੈ ਕਿ ਦਾਦਰੀ ਕਤਲਕਾਂਡ ਤੇ ਗੁਲਾਮ ਅਲੀ ਦੇ ਪ੍ਰੋਗਰਾਮ ਜਿਹੜੇ ਸੀਗੇ ਉਹਦਾ ਵਿਰੋਧ ਗੈਰ ਲੋੜੀਂਦਾ ਤੇ ਮੰਦਭਾਗਾ ਸੀਗਾ। ਉਹਨਾਂ ਨੇ ਇਹ ਵੀ ਸਪਸ਼ਟ ਜਿਹੜਾ ਜੀ ਕੀਤਾ ਕਿ ਇਹਨਾਂ ਘਟਨਾਵਾਂ ਦੇ ਨਾਲ ਉਹਨਾਂ ਦੀ ਸਰਕਾਰ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈ। ਉਹਨਾਂ ਨੇ ਵਿਰੋਧੀ ਧਿਰ ਨੂੰ ਇਹਦੇ ਲਪੇਟੇ ਦੇ ਵਿੱਚ ਲੈਂਦਿਆਂ ਹੋਇਆ ਇਹ ਦੋਸ਼ ਲਾਇਆ ਕਿ ਉਹ ਫੋਕੀ ਧਰਮ ਨਿਰਪੱਖਤਾ ਤੇ ਧਰੁਵੀਕਰਨ ਦੀ ਸਿਆਸਤ ਜਿਹੜੀ ਹੈ ਜੀ ਉਹ ਕਰ ਰਹੀ ਹੈ। ਨਰਿੰਦਰ ਮੋਦੀ ਨੇ ਇਹ ਦੋਸ਼ ਵੀ ਲਾਇਆ ਕਿ ਉਹ ਫਿਰਕੂਵਾਦ ਦਾ ਰੌਲਾ ਪਾ ਕੇ ਘੱਟ ਗਿਣਤੀਆਂ ਨੂੰ ਵੋਟ ਬੈਂਕ ਦੇ ਵਾਂਗੂ ਜਿਹੜਾ ਜੀ ਉਹ ਵਰਤ ਰਹੀ ਹੈ। ਬੰਗਾਲੀ ਰੋਜ਼ਾਨਾ ਅਖਬਾਰ ਜਿਹੜਾ ਜੀ ਉੱਥੋਂ ਦੀ ਇੱਕ ਉਹਦੇ ਵਿੱਚ ਗੱਲਬਾਤ ਦੇ ਦੌਰਾਨ ਮੋਦੀ ਨੇ ਇਹ ਗੱਲ ਕਹੀ ਹੈ ਕਿ ਦਾਦਰੀ ਕਾਂਡ ਜਾਂ ਪਾਕਿਸਤਾਨੀ ਗਾਇਕ ਦੇ ਵਿਰੋਧ ਦੇ ਨਾਲ ਕੇਂਦਰ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ, ਉਹਨੂੰ ਸਿਰਫ ਬਦਨਾਮ ਜਿਹੜਾ ਜੀ ਉਹ ਕੀਤਾ ਜਾ ਰਿਹਾ। ਦੂਜੇ ਪਾਸੇ ਜਿਹੜੀ ਸ਼ਿਵ ਸੈਨਾ ਆ ਉਹਨੇ ਇਹ ਗੱਲ ਆਪਣੇ ਉੱਤੇ ਲੈ ਲਈ ਜੀ। ਉਹਨੂੰ ਇਹ ਲੱਗਿਆ ਕਿ ਕਿਉਂਕਿ ਦਾਦਰੀ ਕਾਂਡ ਦੀ ਤਾਰੀਫ ਜਿਹੜੀ ਉਹ ਸ਼ਿਵ ਸੈਨਾ ਨੇ ਕੀਤੀ ਸੀਗੀ, ਗੁਲਾਮ ਅਲੀ ਦੇ ਪ੍ਰੋਗਰਾਮਾਂ ਦਾ ਬਾਈਕਾਟ ਜਿਹੜਾ ਜੀ ਉਹ ਸ਼ਿਵ ਸੈਨਾ ਨੇ ਕੀਤਾ ਸੀਗਾ, ਇੱਕ ਕਾਲਖ ਜਿਹੜੀ ਹੈ ਜੀ ਉਹਨੇ ਮਲੀ ਸੀਗੀ ਜੀ। ਤੇ ਜਦੋਂ ਇਹਨਾਂ ਘਟਨਾਵਾਂ ਦਾ ਜ਼ਿਕਰ ਹੋਇਆ ਤੇ ਸ਼ਿਵ ਸੈਨਾ ਜਿਹੜੀ ਹੈ ਜੀ ਉਹਨੇ ਇਹ ਗੱਲ ਕਹਿਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਦਾਦਰੀ ਕਾਂਡ ਤੇ ਗੁਲਾਮ ਅਲੀ ਦੇ ਪ੍ਰੋਗਰਾਮਾਂ ਨੂੰ ਜਿਹੜਾ ਜੀ ਮੰਦਭਾਗਾ ਕਹਿੰਦੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਰਿੰਦਰ ਮੋਦੀ ਹੋਰਾਂ ਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਨਰਿੰਦਰ ਮੋਦੀ ਹੋਰਾਂ ਦੀ ਪਛਾਣ ਗੋਧਰਾ ਤੇ ਅਹਿਮਦਾਬਾਦ ਦੇ ਦੰਗਿਆਂ ਕਰਕੇ ਬਣੀ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਹੈ, ਉਹਨੇ ਇਹ ਕਿਹਾ ਕਿ ਮੋਦੀ ਹੋਰਾਂ ਦਾ ਉਹਨਾਂ ਦੀ ਪਾਰਟੀ ਸਨਮਾਨ ਕਰਦੀ ਹੈ, ਪਰ ਉਹਨਾਂ ਨੇ ਇਹ ਕਿਹਾ ਕਿ ਦਾਦਰੀ ਕਾਂਡ ਨੂੰ ਮੰਦਭਾਗਾ ਉਹਨਾਂ ਨੇ ਜਿਹੜਾ ਕਰਾਰ ਦਿੱਤਾ ਹੈ ਉਹਨਾਂ ਨੂੰ ਭੁੱਲਣ ਦੀ ਬਿਮਾਰੀ ਹੈ। ਉਹਨਾਂ ਨੇ ਕਿਹਾ ਕਿ ਉਹ ਭੁੱਲਦੇ ਨੇ ਕਿ ਨਰਿੰਦਰ ਮੋਦੀ ਦੀ ਪਛਾਣ ਜਿਹੜੀ ਹੈ ਜੀ 2002 ਦੇ ਗੁਜਰਾਤ ਦੰਗਿਆਂ ਕਰਕੇ ਹੈ ਜੀ। ਤੋ ਇਹ ਦੋਨੋਂ ਜਿਹੜੀਆਂ ਪਾਰਟੀਆਂ ਨੇ ਜੀ ਇਹਨਾਂ ਦੇ ਹਾਲਾਤ ਉਹੋ ਜਿਹੇ ਨੇ ਵੀ ਕਿਸੇ ਨੇ ਕਿਹਾ ਸੀਗਾ ਵੀ ਤੁਹਾਡਾ ਬਾਪੂ ਗਲਤ ਜਗ੍ਹਾ ਤੇ ਜਾਂਦਾ ਉਹਨੂੰ ਰੋਕੋ, ਉਹਨੇ ਕਿਹਾ ਕਿਹਨੇ, ਕਹਿੰਦਾ ਜੀ ਸਾਡੇ ਬਾਪੂ ਨੇ ਲਿਖੇ। ਤੋ ਉਹ ਹਾਲਾਤ ਨੇ ਜੀ। ਇਹ ਸਿਆਸੀ ਪਾਰਟੀਆਂ ਦਾ ਭਾਰਤੀਆਂ ਦਾ ਇੱਕ ਵਰਤਾਰਾ ਹੀ ਬਣ ਗਿਆ ਜੀ। ਜਦੋਂ ਤੁਸੀਂ ਉਹਨਾਂ ਦੀ ਕਿਸੇ ਗੱਲ ਦੇ ਉੱਤੇ ਉਂਗਲ ਧਰਦੇ ਹੋ ਉਹ ਕਹਿੰਦੇ ਅਸੀਂ ਥੋੜ੍ਹੀ ਇਕੱਲੇ ਇਹੋ ਜਿਹੇ ਆ, ਫਲਾਨੀ ਪਾਰਟੀ ਵੀ ਤਾਂ ਇਹੋ ਜਿਹੀ ਆ। ਹੁਣ ਸਵਾਲ ਇਹ ਹੈ ਇਹ ਜਿਹੜੀਆਂ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਇਹ ਦੋਨੋਂ ਭਾਈਵਾਲ ਨੇ ਜੀ। ਮਹਾਰਾਸ਼ਟਰ ਦੇ ਵਿੱਚ ਵੀ ਸਰਕਾਰ ਇਹਨਾਂ ਦੀ ਰਲਵੀਂ ਹੈ ਤੇ ਸ਼ਿਵ ਸੈਨਾ ਜਿਹੜੀ ਹੈ ਜੀ ਉਹ ਸੈਂਟਰ ਦੇ ਵਿੱਚ ਵੀ ਭਾਈਵਾਲ ਪਾਰਟੀ ਹੈ।
ਹੁਣ ਕਿਹਾ ਕਿਹਨੂੰ ਜਾਵੇ ਜੀ, ਦੋਨੋਂ ਇੱਕ ਦੂਜੇ ਨੂੰ ਜਿਹੜਾ ਜੀ ਉਹ ਕਹੀ ਜਾਂਦੇ ਨੇ। ਇਹ ਵੈਸੇ ਹੁੰਦਾ ਤਾਂ ਆਪੋਜੀਸ਼ਨ ਦਾ ਰੋਲ ਹੈ ਕਿ ਇੱਕ ਆਪੋਜੀਸ਼ਨ ਜਿਹੜੀ ਆ ਜੀ ਦੂਜੀ ਧਿਰ ਦੇ ਉੱਤੇ ਦੋਸ਼ ਲਾਉਂਦੀ ਆ, ਪਰ ਇਹ ਦੋਵੇਂ ਧਿਰਾਂ ਜਿਹੜੀਆਂ ਸੱਤਾ ਦੇ ਉੱਤੇ ਕਾਬਜ਼ ਨੇ ਉਹੀ ਦੋਸ਼ ਲਾਉਣ ਲੱਗ ਪਏ। ਜੀ ਜੀ। ਤੇ ਅੱਗੇ ਜੀ ਕਾਫੀ ਇਹਨਾਂ ਲੀਡਰਾਂ ਦੇ ਮਾੜੇ ਦਿਨ ਆਏ ਹੋਏ ਆ ਕਿ ਸਾਰਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਤੇ ਜੇ ਆਪਾਂ ਪਟੇਲਾਂ ਦੀ ਗੱਲ ਕਰੀਏ ਤੇ ਪਟੇਲਾਂ ਨੇ ਵੀ ਅਮਿਤ ਸ਼ਾਹ ਨੂੰ ਇੱਕ ਧਮਕੀ ਦਿੱਤੀ ਹੈ। ਐਕਚੁਅਲੀ ਜਿਹੜਾ ਪਟੇਲ ਭਾਈਚਾਰਾ ਹੈ ਔਰ ਉਹਦੇ ਵੱਲੋਂ ਜਿਹੜਾ ਪਿਛਲੇ ਦਿਨਾਂ ਤੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਜੀ, ਉਸ ਮਸਲੇ ਦੇ ਉੱਤੇ ਇੱਕ ਟਿੱਪਣੀ ਜਿਹੜੀ ਆ ਜੀ ਅਮਿਤ ਸ਼ਾਹ ਨੇ ਕੀਤੀ ਸੀਗੀ। ਅੱਜ ਜਿਹੜਾ ਜੀ ਪਟੇਲ ਭਾਈਚਾਰੇ ਦਾ ਬਿਆਨ ਇਹਦੇ ਉੱਤੇ ਆਇਆ, ਹਾਰਦਿਕ ਪਟੇਲ ਦਾ ਖਾਸ ਤੌਰ ਦੇ ਉੱਤੇ। ਹਾਰਦਿਕ ਪਟੇਲ ਨੇ ਜਿਹੜੀ ਆ ਜੀ ਇਹ ਗੱਲ ਆਖੀ ਹੈ ਕਿ ਅਮਿਤ ਸ਼ਾਹ ਹੋਰੀ ਆਪਣੇ ਕੰਟਰੋਲ ਦੇ ਵਿੱਚ ਰਹਿਣ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਟੇਲਾਂ ਦੇ ਉੱਤੇ ਕਿੰਤੂ ਪਰੰਤੂ ਕਰਨ ਦਾ ਅਮਿਤ ਸ਼ਾਹ ਨੂੰ ਕੋਈ ਹੱਕ ਨਹੀਂ ਹੈ। ਉਹਨਾਂ ਨੇ ਇੱਥੋਂ ਤੱਕ ਜਿਹੜੀ ਆ ਜੀ ਉਹ ਧਮਕੀ ਦਿੱਤੀ ਹੈ ਕਿ ਅਮਿਤ ਸ਼ਾਹ ਹੋਰੀ ਜੇ ਸਿਆਸਤ ਇਸ ਮਸਲੇ ਦੇ ਉੱਤੇ ਕਰਨਾ ਚਾਹੁੰਦੇ ਨੇ ਤਾਂ ਪਟੇਲ ਫਿਰ ਸਿਆਸਤ ਦਾ ਜਵਾਬ ਸਿਆਸਤ ਦੇ ਨਾਲ ਦੇਣ ਦੇ ਵਾਸਤੇ ਵੀ ਤਿਆਰ ਨੇ। ਸ਼ਾਇਦ ਉਹਨਾਂ ਦਾ ਇਸ਼ਾਰਾ ਜਿਹੜਾ ਜੀ ਇਸ ਪਾਸੇ ਵੱਲ ਹੈ ਕਿ ਗੁਜਰਾਤ ਦੀਆਂ ਆਉਂਦੀਆਂ ਚੋਣਾਂ ਦੇ ਦੌਰਾਨ ਫਿਰ ਜਿਹੜਾ ਜੀ ਉਹਨਾਂ ਨੇ ਇਹ ਕਿਹਾ ਕਿ ਅਮਿਤ ਸ਼ਾਹ ਨੂੰ ਉਹ ਦੱਸ ਦੇਣਗੇ ਕਿ ਪਟੇਲ ਭਾਈਚਾਰਾ ਕੌਣ ਹੈ ਤੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਕਿਹੜੀਆਂ ਨੇ। ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਹੋਰੀ ਮੁੱਖ ਮੰਤਰੀ ਰਹੇ ਨੇ। ਉਹਨਾਂ ਦੇ ਮੁੱਖ ਮੰਤਰੀ ਹੋਣ ਦੇ ਦੌਰਾਨ ਏਦਾਂ ਦੀ ਕੋਈ ਐਜੀਟੇਸ਼ਨ ਜਿਹੜੀ ਆ ਉਹ ਭੜਕੀ ਨਹੀਂ। ਐਸ ਨੂੰ ਉੱਥੋਂ ਛੱਡ ਕੇ ਤੇ ਸੈਂਟਰ ਦੇ ਵਿੱਚ ਆਏ ਨੇ ਤਾਂ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਹੈ ਜੀ ਹਾਰਦਿਕ ਪਟੇਲ ਦੀ ਅਗਵਾਈ ਦੇ ਵਿੱਚ ਗੁਜਰਾਤ ਦੇ ਵਿੱਚ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਹੈ। ਔਰ ਇਹ ਬਿਆਨ ਤੋਂ ਬਾਅਦ ਉਹਨਾਂ ਨੇ ਸਿੱਧਾ ਚੈਲੰਜ ਜਿਹੜਾ ਜੀ ਉਹ ਨਰਿੰਦਰ ਮੋਦੀ ਨੂੰ ਇੱਕ ਕਿਸਮ ਦੇ ਨਾਲ ਕਰ ਦਿੱਤਾ ਜੀ ਕਿ ਉਹ ਆਪਣੇ ਲਿਮਿਟ ਦੇ ਵਿੱਚ ਬੋਲਣ। ਜੇ ਲਿਮਿਟ ਤੋਂ ਬਾਹਰ ਜਾ ਕੇ ਬੋਲਣਗੇ ਤੇ ਫਿਰ ਉਹਦਾ ਜਵਾਬ ਜਿਹੜਾ ਜੀ ਉਹ ਪਟੇਲ ਭਾਈਚਾਰਾ ਦੇ ਸਕਦਾ ਹੈ, ਸ਼ਾਇਦ ਗੁਜਰਾਤ ਦੀਆਂ ਚੋਣਾਂ। ਅਤੇ ਜੀ ਮੇਰਾ ਆਖਰੀ ਸਵਾਲ ਹੋਊਗਾ ਅੱਜ ਦਾ ਕਿ ਬੱਦਲ ਤੇ ਬਾਦਲ ਜਿੱਦ ਕੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਆ। ਬਿਲਕੁਲ ਜੀ। ਐਕਚੁਅਲੀ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਜਿਹੜਾ ਮੌਸਮ ਹੈ ਜੀ ਉਹ ਮੌਸਮ ਤੇ ਮਾਹੌਲ ਜਿਹੜਾ ਜੀ ਉਹ ਦੋਨੋਂ ਹੀ ਜਿਹੜੇ ਖਰਾਬ ਹੋਏ ਪਏ ਨੇ ਜੀ। ਔਰ ਜਿਹੜਾ ਮਾਹੌਲ ਹੈ ਉਹਦੇ ਵਿੱਚ ਬਾਦਲਾਂ ਦਾ ਰੋਲ ਹੈ ਜੀ ਤੇ ਮੌਸਮ ਦੇ ਵਿੱਚ ਜਿਹੜਾ ਜੀ ਉਹ ਬੱਦਲ ਦਾ ਰੋਲ ਹੈ। ਬੱਦਲ ਜਿਹੜਾ ਜੀ ਉਹ ਵਰਿਆ ਔਰ ਬਹੁਤੇ ਸਾਰੇ ਜਗ੍ਹਾ ਦੇ ਉੱਤੇ ਹਨੇਰੀ ਜਿਹੜੀ ਹੈ ਜੀ ਉਹ ਆਈ ਹੈ। ਤੇਜ਼ ਤੂਫਾਨ ਦੇ ਨਾਲ ਭਾਰੀ ਮੀਂਹ ਪੈਣ ਦੀਆਂ ਖਬਰਾਂ ਨੇ ਪੰਜਾਬ ਦੇ ਕਾਫੀ ਸਾਰੇ ਇਲਾਕਿਆਂ ਦੇ ਵਿੱਚ। ਇਹ ਜਿਹੜਾ ਮੌਸਮ ਖਰਾਬ ਹੋਇਆ ਜੀ ਇਹਦੇ ਨਾਲ ਝੋਨਾ ਪੱਕਿਆ ਹੋਇਆ ਉਹਨੂੰ ਕਾਫੀ ਵੱਡਾ ਨੁਕਸਾਨ ਜਿਹੜਾ ਜੀ ਉਹ ਹੋਣ ਦੀਆਂ ਖਬਰਾਂ ਆ ਰਹੀਆਂ ਨੇ। ਜਿਹੜੇ ਕਿਸਾਨ ਨੇ ਉਹ ਜਿਹੜਾ ਜੀ ਇਸ ਵੇਲੇ ਇਹ ਕਹਿ ਰਹੇ ਨੇ ਜੀ ਕਿ ਇਹਦੇ ਨਾਲ ਉਹਨਾਂ ਦੇ ਝੋਨੇ ਦੀ ਫਸਲ ਦੀ ਜਿਹੜੀ ਕਟਾਈ ਰੁਕ ਰਹੀ ਹੈ ਤੇ ਇਹ ਨਿਰਸੰਦੇਹ ਜਿਹੜੀ ਜਦੋਂ ਸਿੱਲੀ ਹੋ ਜਾਊਗੀ ਤੇ ਫਿਰ ਮੰਡੀਆਂ ਦੇ ਵਿੱਚ ਪਹਿਲਾਂ ਹੀ ਝੋਨਾ ਨਹੀਂ ਵਿਕ ਰਿਹਾ ਤੇ ਮੁੜ ਕੇ ਜਿਹੜਾ ਜੀ ਉਹ ਕਿਸਾਨ ਕੀ ਕਰਨਗੇ। ਹੁਣ ਜ਼ੋਰ ਕਿਤੇ ਵੀ ਨਹੀਂ ਹੈਗਾ ਜੀ, ਨਾ ਬਾਦਲ ਤੇ ਆ ਨਾ ਬੱਦਲ ਤੇ ਆ। ਸੋ ਦੋਵੇਂ ਜਿਹੜੇ ਨੇ ਜੀ ਉਹ ਮਿੱਥ ਕੇ ਜਿਹੜਾ ਜੀ ਉਹ ਪੰਜਾਬ ਦੇ ਲੋਕਾਂ ਨੂੰ ਤੰਗ ਕਰ ਰਹੇ ਨੇ ਜੀ। ਤੇ ਅਖੀਰ ਵਿੱਚ ਅਜ਼ਨਾਮਾ ਮਾਇਆਵਤੀ ਹੈ ਕਿਹਾ ਮੁਲਾਇਮ ਬਾਰੇ ਉਹਦੀ ਮਾਰੀ ਹੁਣ ਜਾਪਦੀ ਮੱਤ ਮੀਆਂ। ਮਾਇਆਵਤੀ ਹੈ ਕਿਹਾ ਮੁਲਾਇਮ ਬਾਰੇ ਉਹਦੀ ਮਾਰੀ ਹੁਣ ਜਾਪਦੀ ਮੱਤ ਮੀਆਂ। ਕਰਦਾ ਜ਼ਿਕਰ ਤਾਂ ਲੋਹੀਏ ਮਨੋਰ ਵਾਲਾ ਸੋਚ ਅੰਦਰ ਨਹੀਂ ਪਹਿਲਾਂ ਦੇ ਤੱਤ ਮੀਆਂ। ਪਿੱਛੇ ਲੱਗਾ ਉਹ ਸੰਘ ਪਰਿਵਾਰੀਆਂ ਦੇ ਰੋਲੀ ਜਾਂਦਾ ਹੁਣ ਆਪਣੀ ਪੱਤ ਮੀਆਂ। ਜਿਹੜਾ ਕੱਤਣ ਲਈ ਭਾਜਪਾ ਸੂਤ ਦਿੰਦੀ ਦੇਵੇ ਸ਼ਾਮ ਤੋਂ ਪਹਿਲਾਂ ਉਹ ਕੱਤ ਮੀਆਂ। ਯੂਪੀ ਵਾਲੀ ਵੀ ਚੋਣ ਜਦ ਚੜੀ ਆਉਂਦੀ ਯਾਰ ਬੇਲੀ ਵੀ ਨਜ਼ਰ ਨਾ ਆਉਣ ਮੀਆਂ। ਯੂਪੀ ਵਾਲੀ ਵੀ ਚੋਣ ਜਦ ਚੜੀ ਆਉਂਦੀ ਯਾਰ ਬੇਲੀ ਵੀ ਨਜ਼ਰ ਨਾ ਆਉਣ ਮੀਆਂ। ਜਿਹੜੇ ਯਾਰਾਂ ਨੂੰ ਲੱਗੀ ਰਹੀ ਮੌਜ ਤਕੜੀ ਉਹ ਵੀ ਲੱਗੇ ਨੇ ਪੈਰ ਖਸਾਉਣ ਮੀਆਂ। ਜੀ ਥੈਂਕ ਯੂ ਜੀ, ਬਹੁਤ ਧੰਨਵਾਦ ਵਾਨੀ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਦੱਸਦੇ ਨੇ ਪੰਜਾਬ ਭਰ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਜੋ ਸੁਰਖੀਆਂ ਆਉਂਦੀਆਂ ਉਸ ਦੀ ਗੱਲਬਾਤ ਕਰਦੇ ਹਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।